ਕਿਸੇ ਮਰਾਸੀ ਨੂੰ ਨਾ ਆਖਿਆ ਬਾਦਸ਼ਾਹ ਸਲਾਮਤ ਨੂੰ ਵੀ ਮੈਨੂੰ ਯਾਰ ਨਾਲ ਰੱਖ ਲੈ। ਅੱਛਾ ਮੈਨੂੰ ਤਨਖਾਹ ਦੇ ਛੜੇਗਾ। ਉਹਨਾਂ ਕਿਹਾ ਮੈਂ ਤੈਨੂੰ ਰੱਖ ਕੇ ਤੇ ਕੀ ਕਰਾਂਗਾ। ਅੱਛਾ ਉਹਨਾਂ ਕਿਹਾ ਕਿ ਕੋਈ ਗੱਲ ਹੋਈ ਤੇ ਪੁੱਛ ਲਈ, ਮੈਂ ਦੱਸਾਂਗਾ। ਠੀਕ ਹੈ। ਉਹਨਾਂ ਕਿਹਾ ਠੀਕ ਚਲੋ ਰੱਖ ਲਓ। ਦਿਹਾੜੇ ਕੋ 5-4 ਨੰਗੇ ਜਾਂ 10 ਦਿਨ ਉਹਨੂੰ ਯਾਦ ਆਇਆ। ਉਹਨੇ ਆਖਿਆ ਉਹਨਾਂ ਬੁਲਾਓ ਹੁੰਦਾ ਇਹਨੂੰ। ਅੱਛਾ ਜੇ ਗਿਆ ਸਲਾਮ ਕੀਤਾ। ਹੂੰ ਉਹਨੇ ਆਖਿਆ ਜਨਾਬ ਦਾਦਾ ਜੀ ਦੱਸੋ ਸਭ ਨੂੰ ਗੈਰਤ ਵਾਲੀ ਕੌਮ ਕਿਹੜੀ ਹੈ, ਹਾਂ ਗੈਰਤਮੰਦ ਕੌਮ ਕਿਹੜੀ ਹੈ। ਹਾਂ ਉਹਨੇ ਕਿਹਾ ਸਾਹ ਬਹਾਦਰ ਜੱਟਾਂ ਦੀ। ਅੱਛਾ ਉਹਨੇ ਕਿਹਾ ਸਭ ਨੂੰ ਬਗੈਰਤ ਕੌਮ ਕਿਹੜੀ ਹੈ। ਹਾਂ ਉਹਨੇ ਕਿਹਾ ਸਾਹ ਬਹਾਦਰ ਜੱਟਾਂ ਦੀ। ਅੱਛਾ ਉਹਨੇ ਆਖਿਆ ਜੀ ਗੈਰਤਮੰਦ ਵੀ ਹੋਵੇ ਤੇ ਬਗੈਰਤ ਵੀ ਹੋਵੇ। ਹਾਂ ਉਹਨੇ ਆਖਿਆ ਜੀ ਹੁਕਮ ਤੁਸੀਂ ਕਰਨਾ ਤੇ ਮੈਂ ਤੁਹਾਨੂੰ ਦੱਸਣਾ। ਵਾਹ 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 ਵੰਡ ਮੈਂ ਕਰਨਾ। ਹਾਂ ਹੂੰ ਕਿਹੜੇ ਵੇਖਣੇ ਕਿਹੜੇ ਉਹਨੇ ਆਖਿਆ ਗੈਰਤਮੰਦ। ਠੀਕ ਹੈ। ਉਹਨੇ ਆਖਿਆ ਵੀ ਵਾਹ। ਹੂੰ ਉਹਨੇ ਮਰਾਸੀ ਨੇ ਆਖਿਆ ਵੀ ਮੈਂ ਟੁਰ ਚੱਲਿਆ ਵੈਸ ਘੁੰਮਣ ਕੋਲ, ਹੂੰ ਤੈਨੂੰ ਦੱਸ ਕੇ ਚੱਲਿਆ ਨਾ, ਹਾਂ ਮੈਨੂੰ ਲਿਆ ਕੇ ਦੱਸੀ। ਬੱਲੇ 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 ਮੈਨੂੰ ਲਿਆ ਕੇ ਦੱਸੀ। ਮੈਨੂੰ ਲਿਆ ਕੇ ਦੱਸੀ। ਆਹ ਹਾਂ ਉਹਨੇ ਆਖਿਆ ਜਾ। ਆਇਆ ਹਾਂ ਸਲਾਮ ਅਲੈਕੁਮ ਵੈਸ ਘੁੰਮਣ ਦਾ ਜਿਹੜਾ ਜੀ ਵਾਲਾ ਤੁਹਾਡੇ ਕੋਲ ਕੌਡੂ ਮਰਾਸੀ ਆਇਆ। ਵੈਸ ਨੇ ਆਖਿਆ ਬਾਦਸ਼ਾਹ ਸਲਾਮਤ ਅੱਜ ਨਾ ਬਸ ਸੁਣਨੇ ਤੇਰੇ ਕੋਲ ਹਾਂ, ਹਾਂ। ਕੌਡੂ ਕਿਹੜਾ ਤੇ ਕੌਣ ਤੇ ਕਿੱਥੇ ਦਾ ਮਰਾਸੀ। ਵਾਹ ਉਹਨੇ ਹਿਸਾਬ ਲਾਇਆ ਵੀ ਇਹਨੇ ਵੈਸ ਨੇ ਮਰਾਸੀ ਨਹੀਂ ਦੇਣਾ। ਹੂੰ ਉਹਨੇ ਵਜ਼ੀਰਾਂ ਨੂੰ ਬੁਲਾਇਆ। ਅੱਛਾ ਉਹਨੇ ਆਖਿਆ ਵੀ ਵੈਸ ਘੁੰਮਣ ਦੇ ਕੋਲ ਗਿਆ ਮਰਾਸੀ, ਹਾਂ ਜੇ ਲਿਆਓ ਤੇ ਗੱਲ ਫੇਰ। ਠੀਕ ਹੈ। ਉਹਨੇ ਆਖਿਆ ਬਾਦਸ਼ਾਹ ਸਲਾਮਤ ਹੋਵੇ ਉੱਥੇ ਹਾਂ ਲੈ ਕੇ ਨਾ ਆਵੀਏ ਹਾਂ ਫਿਰ ਸਾਡੇ ਵੀ ਆਫਰੀ ਨਹੀਂ। ਹਾਂ ਉਹਨਾਂ ਕਿਹਾ ਵੀ ਉੱਥੇ ਤੇ ਲਿਆ ਕੇ ਦੱਸੋ। ਅੱਛਾ ਆਏ ਸਲਾਮ ਦੁਆਲੇ ਵੈਸ ਸਾਹਿਬ ਨੂੰ। ਹਾਂ ਉਹਨਾਂ ਆਖਿਆ ਵੀ ਵੈਸ ਸਾਹਿਬ ਤੁਹਾਡੇ ਕੋਲ ਕੌਡੂ ਮਰਾਸੀ ਆਇਆ ਜਨਾਬ ਤੇ ਉਹ ਦਿਓ। ਅੱਛਾ ਉਹਨੇ ਆਖਿਆ ਮੈਂ ਜਾਤਾ ਵੀ ਬਾਦਸ਼ਾਹ ਪਾਗਲ ਹੈ ਤੁਸੀਂ ਵਜ਼ੀਰ ਵੀ ਪਾਗਲ ਹੀ ਹੋ। ਆ ਨਾ ਤੁਹਾਡੇ ਕੋਲ ਮੈਂ ਸੁਣਨਾ ਅੱਜ। ਅੱਛਾ ਹਾਂ ਉਹਨਾਂ ਆਖਿਆ ਇਹ ਵਿੱਚ ਕੋਈ ਦਲਾਬ ਵਜ਼ੀਰ ਸੀ। ਉਹਨੇ ਆਖਿਆ ਇਹਨੇ ਜਿਹੜੀ ਮਿਲਣਾ ਹਾਂ ਉਹ ਕੋਈ ਨਿਆਣੇ ਉਹਨਾਂ ਦੇ ਵੈਸ ਸੁਰਾਂ ਦੇ ਖੇਡਦੇ ਆ ਅੱਛਾ ਭਤੀਜੇ ਅੱਛਾ ਉਹਨਾਂ ਕੋਲ ਜਾ ਬੈਠਾ। ਅੱਛਾ ਉਹਨੇ ਆਖਿਆ ਤੁਹਾਡੇ ਘਰ ਕੌਡੂ ਮਰਾਸੀ ਆਇਆ। ਉਹਨੇ ਆਖਿਆ ਹੋਇਆ ਅੱਛਾ ਇਹ ਕਿੱਥੇ ਵੀ ਹੋਇਆ ਅੰਦਰ ਬੈਠਾ। ਅੱਛਾ ਉਹਨਾਂ ਨੂੰ ਪਤਾ ਲੱਗ ਜਾਏਗਾ। ਉਹਨਾਂ ਆਖਿਆ ਵੈਸ ਗੱਲ ਸੁਣ ਮੇਰੀ ਹਾਂ ਮਰਾਸੀ ਤੁਹਾਡੇ ਕੋਲ ਹੈ ਹਾਂ ਤੇ ਜੇ ਤੂੰ ਦਿੱਤਾ ਨਾ ਤਾਂ ਕਣ ਬੱਚਾ ਕਣ ਭੀੜ ਛੜਾਂਗੇ ਹੂੰ ਮਰਾਸੀ ਆ ਖੜਨਾ। ਅੱਛਾ ਉਹਨਾਂ ਆਖਿਆ ਕਮਲੇ ਹੋ ਮੈਨੂੰ ਇਹ ਤਾਂ ਦੱਸੋ ਤੁਹਾਨੂੰ ਦੱਸਿਆ ਕਿਸੇ। ਹੂੰ ਉਹਨਾਂ ਆਖਿਆ ਤੁਹਾਡੇ ਬੱਚਿਆਂ ਨੂੰ ਦੱਸਿਆ ਹਾਂ ਇਹ ਘਰ ਹੈ ਕੌਡੂ ਮਰਾਸੀ। ਉਹਨਾਂ ਆਖਿਆ ਉਹ ਕਮਲੇ ਹੋ ਉਹ ਸਾਡੀ ਗਾਂ ਸੂਈ ਹੈ ਉਹਨੇ ਚਿੱਟੇ ਰੰਗ ਦਾ ਬੱਚਾ ਦਿੱਤਾ ਉਹਦਾ ਨਾਮ ਕੌਡੂ ਰੱਖਿਆ ਖੜਨਾ ਜਦੋਂ ਲੈ ਜਾਓ। ਹਾਂ ਉਹਨਾਂ ਆਖਿਆ ਵੀ ਲਾਓ ਸਾਰੇ ਪਿੰਡ ਨੂੰ ਅੱਗ। ਅੱਛਾ ਇਹ ਵੇਖੋ ਏਡਾ ਹੀ ਘੁੰਮਣ ਹਾਂ ਚੌੜਾ ਹੋਇਆ। ਹੂੰ ਉਹਨੇ ਆਖਿਆ ਬਿਲਕੁਲ ਆ ਹਾਂ ਸਾਡੀਆਂ ਧੀਆਂ ਭੈਣਾਂ ਦਾ ਸਮਾਨ ਕੁਝ ਬਣਾਇਆ ਹੂੰ ਉਹ ਸਾਨੂੰ ਬਾਹਰ ਕੱਢ ਲੈ ਸਾੜ ਦੇ ਸਾਰਾ। ਹਾਂ ਉਹਨਾਂ ਆਖਿਆ ਚਲੋ ਧੀਆਂ ਭੈਣਾਂ ਦਾ ਸਮਾਨ ਕੱਢੋ। ਹਾਂ ਉਹ ਕੌਡੂ ਨੂੰ ਛੱਡਿਆ ਉਸ ਪੇਟੀ ਸੰਦੂਕ ਚ ਪੇਟੀ 'ਚ। ਹੂੰ ਉਹ ਜੋ ਕੱਢ ਕੇ ਬਾਹਰ ਤੇ ਬਾਦਸ਼ਾਹ ਵੀ ਆ ਕੇ ਬੈਠਾ ਸੀ ਲੈਣਾ ਤਾਂ ਉਹਨੇ ਪੇਟੀ ਕਢਕਾਈ ਕੌਡੂ ਨੇ ਹੂੰ ਅੰਦਰੋਂ ਤੇ ਚੌਵੀ ਵਿਆਹ ਆ ਕੇ ਉਹਨੇ ਆਖਿਆ ਕੌਡੂ ਮੈਂ ਤਾਂ ਸਾਰੀ ਉਮਰ ਨਹੀਂ ਦਿੰਦਾ ਹੁਣ ਤੀਆ ਵਜਾ ਆਪ ਹੀ ਜਾਣਾ ਤੇ ਪਿਆ ਚਾ। ਹਾਂ ਚਲੋ ਲੈ ਕੇ ਮੰਨ ਗਿਆ ਪਿਆ ਗਿਆ ਤੇ ਮੱਦ ਕੋ ਦਿਹਾੜੇ 10-15-20 ਨੰਗੇ ਹਾਂ ਤੇ ਇਸ ਤਰ੍ਹਾਂ ਜਿਵੇਂ ਤੇਰੇ ਸਰਕ ਬੂਆ ਕਿਉਂ ਜਾਂਦੀ ਹਾਂ ਇਹ ਤਾਂ ਸਰਕੇ ਇੱਕ ਜਣੇ ਨੇ ਨਾ ਪਤੀਲਾ ਘਿਓ ਦਾ ਤਰਿਆ ਤਹਿਮਤ ਟੁੰਗੇ ਹੱਥ ਉਹਦਾ ਚੌਕਰੇ ਪਏ ਆ। ਅੱਛਾ ਉਹਨੇ ਆਖਿਆ ਬਾਦਸ਼ਾਹ ਸਲਾਮਤ ਆ ਜਾ ਹਾਂ ਬਗੈਰ ਤੇ ਵੇਖਣੇ ਤੇ ਵੇਖ ਲੈ। ਅੱਛਾ ਉਹਨੇ ਆਖਿਆ ਕਿਹੜੇ ਉਹਨੇ ਆਖਿਆ ਇਹਨੂੰ ਆਵਾਜ਼ ਮਾਰ ਕੇ ਬੁਲਾ ਲਾ। ਅੱਛਾ ਉਹਨੇ ਇੱਕ ਆਵਾਜ਼ ਮਿਲਾਇਆ ਉਹਦਾ ਜਣਿਆ ਹਾਂ ਕੀ ਗੱਲ ਹੈ ਦੱਸੋ। ਉਹਨੇ ਆਖਿਆ ਕੌਣ ਹੁੰਦੇ ਹੋ। ਅੱਛਾ ਉਹਨੇ ਆਖਿਆ ਸੀ ਜੱਟ। ਅੱਛਾ ਉਹਨੇ ਆਖਿਆ ਸਿੱਧ ਕੀ ਧਰੇ। ਹਾਂ ਉਹਨੇ ਆਖਿਆ ਭਾਂਡਾ ਬਣਾ ਕੇ ਧਰਿਆ ਅੱਛਾ ਲੈ ਕੇ ਚੱਲਿਆ। ਕਿੱਥੇ ਲੈ ਕੇ ਚੱਲਿਆ। ਉਹਨੇ ਆਖਿਆ ਜੀ ਮੇਰੀ ਜਨਾਨੀ ਜਿਹੜੀ ਹੈ ਨਾ ਉਹ ਲਿਖਤ ਲੈ ਕੇ ਤੇ ਨਿਕਲ ਗਿਆ। ਉਹਨੇ ਜਾ ਕਸਮ ਕਰ ਲਿਆ ਹੋਰ ਅੱਛਾ ਤੇ ਉਹਨੂੰ ਰੱਬ ਨੇ ਦਿੱਤਾ ਪੁੱਤਰ। ਅੱਛਾ ਤੇ ਮੈਂ ਕਿਹਾ ਮੇਰੇ ਨਾਲ ਵੀ ਕੋਈ 4 ਦਿਹਾੜੇ ਕੱਢੇ ਤੇ ਮੈਂ ਭਾਂਡਾ ਲੈ ਭਾਂਡਾ ਲੈ ਮਸਲਾ ਸਾਰੇ ਅੱਜ ਨਾ ਪਾਪਾ ਨੇ
ਮੈਨੂੰ ਉਦੋਂ ਦੀ ਲੱਗ ਗਈ। ਘੁੰਮਣ ਸਾਹਿਬ ਜਦੋਂ ਤੁਸੀਂ ਭਲਵਾਨੀ ਕਰਦੇ ਸੋ ਮੈਦਾਨ ਨੇ ਨਿਕਲਦੇ ਸੋ ਖਾੜੇ 'ਚ ਨਿਕਲਦੇ ਸੋ ਲੋਕਾਂ ਦੇ ਨਾਲ ਮੇਰਾ ਮਤਲਬ ਅਗਲਿਆਂ ਪਹਿਲਵਾਨਾਂ ਨਾਲ ਆਮਣਾ ਸਾਹਮਣਾ ਹੁੰਦਾ ਸੀ ਜੀ ਤੇ ਜੇ ਤੁਸੀਂ ਢਾਂਦੇ ਸੋ ਢੈਂਦੇ ਵੀ ਹੋਵੋਗੇ ਤੁੰਨ ਕੇ ਢਾਇਆ ਲੋਕਾਂ ਕੇ ਹਾਂ ਲੋਕਾਂ ਵੀ ਤੁੰਨ ਕੇ ਢਾਇਆ ਹਾਂ ਤੁੰਨ ਕੇ ਢਾਇਆ ਜਦੋਂ ਢਹਿ ਜਾਂਦੇ ਸੋ ਜੀ ਜ਼ਾਹਿਰ ਜੋ ਦੋ ਘੁਲਦੇ ਹੋਣ ਹਾਂਜੀ ਇੱਕ ਨੇ ਜਿੱਤਣਾ ਹੁੰਦਾ ਇੱਕ ਨੇ ਇੱਕ ਹਾਰਨਾ ਕਿੰਨਾ ਹੁੰਦਾ ਨਾ ਹੁੰਦਾ ਤੇ ਹਾਰ ਕਿਵੇਂ ਮੰਨਦੇ ਸੋ ਮੇਰਾ ਮਤਲਬ ਏ ਬੋਲ ਕੇ ਆਲਾ ਲਾਣ ਕਹਿਣਾ ਕਿ ਮੈਂ ਹਾਰ ਗਿਆ ਇਹ ਜਿੱਤ ਗਿਆ ਕਿ ਜਾਂ ਫੇਰ ਅਗਵੜ ਜਾਂਦੇ ਹੋ ਕਿ ਨਹੀਂ ਨਹੀਂ ਇਹਨੇ ਰੋਂਦ ਮਾਰਿਆ ਇਹਨੇ ਇੰਜ ਕੀਤਾ ਮੁਨਸਫ ਦਾ ਉੱਤੇ ਫੈਸਲਾ ਹੈ, ਹਾਂ ਤੇ ਜਿਹੜਾ ਇੱਥੇ ਜ਼ਿੱਦ ਕਰਦਾ ਨਾ ਹਾਂ ਉਹਨੂੰ ਵੀ ਨਹੀਂ ਮੈਂ ਭਲਵਾਨ ਸਮਝਦਾ। ਉਹਨੂੰ ਪਿਓ ਮੇਰੇ ਦਾ ਇੱਕ ਕੁਲੀਆ ਸੀ ਤੇ ਪੁੱਤਰ ਪਹਿਲਾਂ ਫੜਨ ਵਾਲਾ ਪਿਓ ਤੇ ਪਿੱਛੂ ਫੜਨ ਵਾਲਾ ਪੁੱਤਰ ਮੈਨੂੰ ਇਹ ਵਾਈਟ ਆਇਆ ਸਾ ਬਥੇਰਿਆਂ ਕਸਮ ਜ਼ਾਤ ਦੀ ਫੜਿਆ ਮੈਂ ਪਹਿਲਾਂ। ਵਾਹ 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 ਘੁੰਮਣ ਸਾਹਿਬ ਮੈਦਾਨੇ ਨਿਕਲਣ ਵਾਸਤੇ ਮੈਦਾਨ ਮਾਰਨ ਵਾਸਤੇ ਮੈਦਾਨ ਫਤਹ ਕਰਨ ਵਾਸਤੇ ਜੀ ਕਿਹੜਾ ਗੁਰ ਬੰਦੇ ਕੋਲ ਹੋਣਾ ਚਾਹੀਦਾ ਨਿਜ਼ਾਮੇ ਕੁਦਰਤ ਉਹਦੇ ਕਰਮ ਦੀ ਬਾਤ ਹੈ। ਅਵੈਦ ਸਾਹਿਬ ਬੰਦਾ ਉਹ ਡਾਡਾ ਜਿਹੜਾ ਅੰਦਰੋਂ ਡਾਡਾ, ਵਾਹ 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 ਜਿਹੜੇ ਨਸਲੀ ਘੋੜੇ ਨੇ ਨਾ ਹੂੰ ਉਹ ਜਗ੍ਹਾ ਮੈਦਾਨ 'ਚ ਖੜੀ ਹੈ ਤਾਂ ਉਹਨਾਂ ਨੂੰ ਪਤਾ ਭੱਜਣਾ, ਉਹਨਾਂ ਦੇ ਤੰਗ ਟੁੱਟ ਜਾਂਦੇ ਨੇ। ਪਿੰਡ ਜਿਹੜਾ ਵਿੱਚ ਪਿੰਡ ਦੇ ਜਾ ਕੇ ਬਦਲਣੇ ਨਾ ਦੂਣਾ ਉਹ ਸਮਝੋ ਵੀ ਖਤਮ ਹੀ ਹੈ। ਉਹ ਨਹੀਂ ਪਿੰਡ 'ਚ ਵਧੇ ਹੂੰ ਮੇਰਾ ਮੁਕਾਬਲਾ। ਢਹਿ ਸਾਰੇ ਘਰੋਂ ਢਾਣ ਆਉਂਦੇ ਨੇ, ਢਹਿਣ ਆਉਂਦਾ ਹੀ ਕੋਈ ਨਹੀਂ। ਟੈਨ ਹੁੰਦਾ ਹੀ ਕੋਣ ਕਿਸੇ ਵਕਤ ਦੇ ਵਿੱਚ ਦੋ ਪਹਿਲਵਾਨ ਸਨ, ਇੱਕ ਸਿੱਖ ਸੀ ਜੀ ਇੱਕ ਮੁਸਲਮਾਨ ਸੀ। ਜੀ ਜਦੋਂ ਖਾੜਾ ਲੱਗਾ ਮੈਦਾਨ ਲੱਗਾ ਗਰਾਊਂਡ ਦੇ ਵਿੱਚ ਜੀ ਮੁਸਲਮਾਨ ਪਹਿਲਵਾਨ ਨੇ ਸਿੱਖ ਪਹਿਲਵਾਨ ਨੂੰ ਚਿੱਤ ਕਰ ਛੜਿਆ ਯਾਨੀ ਢਾਹ ਛੜਿਆ। ਜੀ ਹੁਣ ਜਿਹੜਾ ਢੱਠਣ ਵਾਲਾ ਪਹਿਲਵਾਨ ਸਿੱਖ ਸੀ ਉਹ ਵੀ ਨਾਮੀ ਕਨਾਮੀ ਸੀ ਜੀ ਤੇ ਜਿਹੜਾ ਢਾਣ ਵਾਲਾ ਸੀ ਉਹ ਵੀ ਨਾਮਵਰ ਸੀ। ਜੀ ਚਲੋ ਜਦੋਂ ਉਹਨੇ ਢਾਹ ਛੜਿਆ ਜੀ ਸਿੱਖ ਢਹਿ ਕੇ ਜਦੋਂ ਆਪਣੇ ਘਰ ਗਿਆ ਜੀ ਤੇ ਘਰ ਵਾਲਿਆਂ ਨੂੰ ਮੇਰਾ ਮਤਲਬ ਤਾਂਗ ਹੁੰਦੀ ਏ ਹਾਂਜੀ ਕਿ ਅੱਜ ਬੱਚਾ ਫਲਾਣੇ ਥਾਂ ਗਿਆ ਫਲਾਣੇ ਥਾਂ ਗਿਆ, ਰੱਬ ਖੈਰ ਕਰੇ ਮਿਹਰ ਕਰੇ। ਜੀ ਜਦੋਂ ਉਹ ਘਰ ਗਿਆ ਮਾਂ ਪੁੱਛਿਆ ਜੀ ਕੀ ਬਣਿਆ ਤੇ ਉਸ ਆਖਿਆ ਕੱਖ ਨਹੀਂ ਬਣਿਆ ਮੈਂ ਢਹਿ ਗਿਆ। ਜੀ ਉਸ ਆਖਿਆ ਤੈਨੂੰ ਵੀ ਕਿਸੇ ਢਾਹ ਛੜਿਆ? ਜੀ ਉਹਨੇ ਆਖਿਆ ਮੈਨੂੰ ਢਾਹ ਛੜਿਆ। ਉਸ ਮਾਂ ਪੁੱਛਿਆ ਕਿੰਨੇ ਢਾਇਆ ਤੈਨੂੰ? ਜੀ ਉਸ ਦੱਸਿਆ ਫਲਾਣੇ ਪਿੰਡ ਦਾ ਫਲਾਣਾ ਬੰਦਾ ਜੀ ਐ ਵੇ ਉਹਦਾ ਨਾਂ ਉਹਦਾ ਥੇ ਉਹਦਾ ਪਤਾ ਐ ਵੇ। ਜੀ ਦਿਹਾੜੇ ਕੋ 7-8 ਨੰਗੇ ਮਾਂ ਨੇ ਘਿਓ ਦਾ ਪੀਪਾ ਨਾਲ ਕੋ ਵੱਟੀ ਧੜੀ ਗੁੜ ਹਾਂ ਕੱਲਿਆ ਨਾ ਨਾ ਆਪਣੇ ਸਿਰ ਤੇ ਉਹ ਤੇ ਉਹਨੇ ਮੇਰਾ ਮਤਲਬ ਉਹ ਦੋਣਾ ਘਿਓ ਵਾਲਾ ਜੀ ਉਹ ਜੋ ਵੀ ਹੈ ਸੀ ਉਹਨੇ ਉਹ ਸਾਰਾ ਚੁੱਕਿਆ ਨਾਲ ਉਹ ਗੁੜ ਲਿਆ ਤੇ ਉਹ ਉਸ ਪਿੰਡ ਆ ਗਈ ਜਿਹੜੇ ਪਿੰਡ ਦਾ ਪਹਿਲਵਾਨ ਸੀ ਜਿਹਨੇ ਉਹਦੇ ਪੁੱਤਰ ਨੂੰ ਢਾਇਆ। ਵਾਹ ਵਾਹ ਆ ਕੇ ਆਖਣ ਲੱਗੀ ਆਫਰੀਨ ਮਾਂ ਦਿਆ ਸ਼ੇਰ ਪੁੱਤਰਾ ਮੈਂ ਤੈਨੂੰ ਸ਼ਾਬਾਸ਼ ਦੇਣੀ ਆ, ਮੈਨੂੰ ਬੜਾ ਚਾਅ ਚੜਿਆ ਕਿ ਮੇਰੇ ਸੂਰਮੇ ਨੂੰ ਤੂੰ ਢਾਇਆ। ਜੀ ਜਦੋਂ ਇਹ ਗੱਲ ਵੇਖੀ ਉਹਦੇ ਜਿਹੜੇ ਘਰ ਵਾਲੇ ਸਨ ਉਹਨਾਂ ਆਖਿਆ ਵੀ ਬੇਸ਼ੱਕ ਮੁਸਲਮਾਨ ਪਹਿਲਵਾਨ ਦੇ ਘਰ ਵਾਲਿਆਂ ਨੇ ਜਦੋਂ ਉਹ ਸਿੱਖ ਦੀ ਮਾਂ ਦਾ ਆਉਣਾ ਵੇਖਿਆ ਜੀ ਤੇ ਉਹਨਾਂ ਆਖਿਆ ਬੇਸ਼ੱਕ ਪੁੱਤਰ ਸਾਡੇ ਨੇ ਢਾਇਆ ਤੇਰੇ ਪੁੱਤਰ ਨੂੰ, ਲੇਕਿਨ ਜਿੱਤ ਤੁਸੀਂ ਗਏ, ਤੁਸੀਂ ਹਾਰ ਕੇ ਵੀ ਜਿੱਤ ਗਏ ਹੋ। ਇੱਥੇ ਉਹ ਮੀਆਂ ਸਾਹਿਬ ਦਾ ਸ਼ੇਰ ਕਈਆਂ ਮੌਕਿਆਂ ਦੇ ਉੱਤੇ ਫਿੱਟ ਆਉਂਦਾ ਤੇ ਇੱਥੇ ਵੀ ਮੈਂ ਉਹ ਤੁਹਾਨੂੰ ਸੁਣਾ ਛੱਡਣਾ। ਮੀਆਂ ਸਾਹਿਬ ਫਰਮਾਉਂਦੇ ਨੇ ਜਿੱਤਣ ਜਿੱਤਣ ਹਰ ਕੋਈ ਖੇਡੇ, ਤੂੰ ਹਾਰਨ ਖੇਡ ਫਕੀਰਾ, ਜਿੱਤੇ ਦਾ ਮੁੱਲ ਕੌਡੀ ਪੈਂਦਾ ਹਾਰੇ ਦਾ ਮੁੱਲ ਹੀਰਾ। ਵਾਹ ਗੱਲ ਇਸੇ ਤਰ੍ਹਾਂ ਵੇ ਕਿ ਜੇ ਹਾਰ ਜਾਓ, ਜੇ ਤੁਸੀਂ ਜਿੱਤ ਨਹੀਂ ਸਕੇ, ਅਗਲਾ ਜਿਹੜਾ ਜਿੱਤ ਗਿਆ ਤੁਹਾਡੇ ਕੋਲੋਂ ਉਹਨੂੰ ਸ਼ਾਬਾਸ਼ ਦਿਓ ਕਿ ਸ਼ਾਬਾਸ਼ ਹੈ ਭਾਈ, ਤੁਸੀਂ ਫੇਰ ਤਿਆਰੀ ਕਰੋ, ਨਵੀਂ ਤਿਆਰੀ ਕਰਕੇ ਫੇਰ ਮੈਦਾਨ ਦੇ ਵਿੱਚ ਆਓ। ਅਵੈਦ ਸਾਹਿਬ ਹੈ ਜਿਹੜੀ ਤੁਸੀਂ ਗੱਲ ਪੇ ਸੁਣਾਉਂਦੇ ਹੋ ਨਾ, ਆ ਮੇਰੇ ਪਿਓ ਤੇ ਲੱਗੀ ਹੈ। ਅੱਛਾ ਅੱਛਾ ਫੌਜਾ ਸਿੰਘ ਮਰਚੋਲੀਆ ਹੋਇਆ, ਅੱਛਾ ਅੱਗੂ 10-10 ਕਰੂ ਦੱਸ ਦੇਣਾ, ਜ਼ਮੀਨ ਵੀ ਸੋਹਣੀ ਲੱਗਦੀ ਸੀ ਵਾਹ ਜਦੋਂ ਉਹ ਟੁਰਦਾ ਸੀ, ਵਾਹ ਬਹੁਤ ਜਵਾਨ ਸੀ। ਪਹਿਲੀ ਵਾਰੀ ਉਹ ਢਾਹ ਕੇ ਗਿਆ ਫੌਜਾ ਸਿੰਘ। ਫੌਜਾ ਸਿੰਘ ਮੇਰੇ ਪਿਓ ਨੇ। ਅੱਛਾ ਰੰਧੀਰ ਕੁਸ਼ਤੀਆਂ ਹੁੰਦੀਆਂ ਨੇ, ਈਦ ਲੱਗਦੀ ਹੁੰਦੀ ਸੀ। ਅੱਛਾ ਮਕਸਦ ਜਿਹੜਾ ਤੁਸੀਂ ਕਹਿੰਦੇ ਨਾ ਢਾਹ ਦਾ, ਢਾਹ ਕੇ ਬੰਦੇ ਦੇ ਵਿੱਚ ਗਰਦ ਨਾ ਹੋਵੇ ਹਾਂ ਫਿਰ ਉਹਨੂੰ ਘੁਲਣਾ ਕੱਢ ਲਈ ਹੂੰ ਤਗੜਾ ਹੋਵੇ।
ਹੂੰ ਰਣਧੀਰ ਵਾਲਿਆਂ ਵੀ ਤੁਹਾਨੂੰ ਕੀਤਾ ਵੀ ਸਾਡੇ ਇਲਾਕੇ ਦਾ ਭਲਵਾਨ ਢਹਿ ਗਿਆ। ਹੂੰ ਅਗਲੀ ਤੇ ਫਿਰ ਬੁਲਾ ਲੈਣ। ਹਾਂ ਜ਼ੋਰ ਸਿਆਲਕੋਟ ਕੀਤੇ ਸਨ। ਹੂੰ ਚਾਚੇ ਸਾਡੇ ਵਾਲਾ ਸਾਹਿਬ ਚਾਚੇ ਜਾਂਦਾ ਜੀ 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 ਆਂਦੇ ਨੇ ਫੜਦਾ ਹਾਂ ਤੇ ਇੰਜ ਨਿਕਲਦਾ ਸੀ ਜਿਵੇਂ ਡੋਲਾ ਨੂੰ ਚਿੱਕੜ ਚੋਂ ਨਿਕਲ ਜਾਂਦਾ। ਹਾਂ ਆ ਹਾਂ ਉੱਥੋਂ ਹਾਂ ਆਂਦਾ ਜਦੋਂ ਦੂਜੀ ਵਾਰੀ ਘੋਲ ਹੋਈ ਹੈ ਨਾ ਹਾਂ ਮੈਂ ਫੜ ਲਿਆ। ਹਾਂ ਬਥੇਰਾ ਤੜਫਿਆ ਮੈਂ ਕਹਿੰਦਾ ਨਹੀਂ ਹੁਣ ਮੈਂ ਸਭ ਕੁਝ ਕੀਤਾ। ਹਾਂ ਉਹਨੇ ਮਨਾ ਕੇ ਢਾਇਆ ਸਾਡੇ ਪਿਓ ਨੇ। ਹਾਂ ਉਹਦੀ ਮਾਂ ਨੇ ਆਖਿਆ ਉਹ ਬੌਲਾ ਭਲਵਾਨ ਲਿਆਓ। ਬੱਲੇ 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 ਉਹ 6-7 ਭਰਾ ਸਨ। ਹਾਂ ਹਾਂ ਉੱਥੇ ਦੇ ਉਹ ਜ਼ੈਲਦਾਰ ਨਵਾਬ ਵੀ ਸਨ। ਮਰਚੋਲਾ ਜਾਂ ਉਰਾਂ ਜਾਂ ਦੇਵਾ ਉਰਾਂ ਇੱਕ ਉਰਾਂ ਤੇ ਇੱਕ ਪਰਾਂ। ਹੂੰ ਹੁਣ ਇਹ ਪਾਕਿਸਤਾਨ ਦੀ ਵੰਡ 'ਚ ਅੱਛਾ ਪਹਿਲਾਂ ਇਕੱਠੇ ਹੀ ਸਨ। ਹੂੰ ਉਹਨਾਂ ਦੇ ਘਰ ਹੂੰ ਰੱਖਿਆ। ਫਿਰ ਉਹਨਾਂ ਨੇ ਜ਼ੋਰ ਇਕੱਠੇ ਕਰਾਏ ਨੇ। ਅੱਛਾ ਆਂਦੇ ਨੇ ਵੀ ਉਹ ਸ਼ੇਰ ਘਿਓ ਵੀ ਖਾ ਛੱਡਦਾ ਸੀ ਤੇ ਦੁੱਧ ਵੀ ਵਾਹ ਪੀਂਦਾ ਸੀ ਤੇ ਮੈਂ ਨਾ ਅਸੀਂ ਕਮਚਾਰ ਰਹੇ ਹਾਂ ਸ਼ੁਰੂ। ਹੂੰ ਰੋਟੀ ਸਾਲਣ 'ਚ ਕੋਈ ਸਾਲਣ ਘਿਓ ਪਾ ਖਾ ਲੈਣਾ ਜਾਂ ਚੂਰੀ ਬਸ। ਆਂਦੇ ਨੇ ਰੋਜ਼ਾਨਾ ਪੁੱਤਰ ਦੋਆਂ ਨੇ ਖਾੜੇ 'ਚ ਧਰਦੇ ਹਨ ਤੇ ਜਿਹੜਾ ਪਹਿਲੀ ਪਕੜ ਢਾਏ ਜ਼ੋਰ ਕਰਦੇ ਆ ਉਹ ਆ ਦੋਆਂ ਨੇ ਲੈ। ਉਹਨੇ ਆਖਿਆ ਵਾਲ ਸਾਹਿਬ ਨੇ ਉਹ ਮੈਂ ਹੀ ਢਾਂਦਾ ਰਿਹਾ। ਵਾਹ 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 ਵਾਹ। ਦੋਆਂ ਨੇ ਲਓ ਜੀ ਅੱਜ ਦਾ ਸਾਡਾ ਸਾਰਾ ਇਹ ਬੜਾ ਲੰਮਾ ਪ੍ਰੋਗਰਾਮ ਔਰ ਬੜਾ ਸ਼ਾਨਦਾਰ ਖੂਬਸੂਰਤ ਔਰ ਯਾਦਗਾਰ ਪ੍ਰੋਗਰਾਮ ਚੌਧਰੀ ਤਾਲਬ ਘੁੰਮਣ ਸਾਹਿਬ ਦੇ ਨਾਲ ਬਹਿ ਕੇ ਇਹ ਰਿਕਾਰਡ ਹੋਇਆ। ਤੁਸੀਂ ਹਿੰਦ ਸਿੰਧ ਬਲਕਿ ਪੂਰੀ ਦੁਨੀਆ 'ਚ ਬਹਿ ਕੇ ਵੇਖਣ ਵਾਲੇ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਜੇ। ਨਾਲੇ ਦੱਸਿਆ ਜੇ ਕਿ ਇਹ ਜਿਹੜੀਆਂ ਗੱਲਾਂ ਅਸਾਂ ਤੁਹਾਨੂੰ ਅੱਜ ਪ੍ਰੋਗਰਾਮ ਦੀ ਵਿਸਾਤਤ ਦੇ ਨਾਲ ਵੀਡੀਓ 'ਚ ਰਿਕਾਰਡ ਕਰਕੇ ਤੁਹਾਡੇ ਤੱਕ ਪਹੁੰਚਾਈਆਂ ਨੇ ਇਹ ਗੱਲਾਂ ਤੁਹਾਨੂੰ ਕੈਸੀਆਂ ਲੱਗੀਆਂ। ਜੇ ਇੰਜ ਦੇ ਤੁਹਾਨੂੰ ਪ੍ਰੋਗਰਾਮ ਮਜ਼ੀਦ ਚਾਹੀਦੇ ਨੇ ਮੇਰਾ YouTube ਚੈਨਲ ਅਵੈਸ ਘੁੰਮਣ ਸਿਆਲਕੋਟ ਸਬਸਕ੍ਰਾਈਬ ਕਰ ਲਓ। ਮੇਰੇ ਪੇਜ ਆਈਡੀਆਂ ਫਾਲੋ ਕਰ ਲਓ। ਇਨਸ਼ਾਅੱਲਾ ਤੁਹਾਨੂੰ ਨਵੇਂ ਤੋਂ ਨਵੀਂ ਵੀਡੀਓ ਨਵੇਂ ਤੋਂ ਨਵੀਂ ਗੱਲ ਵੇਖਣ ਸੁਣਨ ਨੂੰ ਮਿਲਦੀ ਰਹੇਗੀ। ਇਹਦੇ ਨਾਲ ਹੀ ਇਜਾਜ਼ਤ ਦਿਓ। ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾਹ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਵਰਹਿਮਤੁல்லாਹ।